ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 20 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਭੁੱਲਰ ਦੇ ਮਾਮਲੇ ਤੋਂ। ਕਹਿੰਦੇ ਇਸ ਤੋਂ ਬਾਅਦ ਕਈ ਅਫਸਰ ਹੋਰ ਵੀ ਰਡਾਰ ਤੇ ਨੇ ਜੀ। ਹਾਂ, ਹਾਲੇ ਮੈਨੂੰ ਲੱਗਦਾ ਕਿ ਭੁੱਲਰ ਦਾ ਮਾਮਲਾ ਭੁੱਲ ਨਹੀਂ ਹੋਣਾ। ਜੀ। ਜੁਦਾਈਆਂ ਚੱਲ ਨਹੀਂ ਹੋਣੀਆਂ ਤੇ ਉਦਾਂ ਭੁੱਲਰ ਵੀ ਭੁਲਾਇਆ ਹਾਲੇ ਨਹੀਂ ਜਾਣਾ ਮੀਡੀਆ ਤੋਂ, ਕਿਉਂਕਿ ਹਮ, ਮਾਮਲਾ ਗਹਿਮਾ ਗਹਿਮੀ ਵਾਲਾ। ਦੇਖੋ, ਇੱਕ ਦੋ ਚੀਜ਼ਾਂ ਵਾਪਰੀਆਂ ਨੇ ਇਸ ਵੀਕਐਂਡ ਤੇ। ਪਹਿਲੀ ਗੱਲ ਤੇ ਇਹ ਆ ਕਿ ਹੁਣ ਜੇ ਤੁਸੀਂ ਵੇਖੋਗੇ, ਅੱਜ ਟ੍ਰਿਬਿਊਨ ਨੇ ਜਾਇਦਾਦ ਦੇ ਵੇਰਵੇ ਲਾਏ ਨੇ, ਉਹ ਵੀ ਹਾਂਜੀ ਹਾਂਜੀ। ਇੰਟਰਸਟਿੰਗ ਆ। ਹੂੰ। ਅੱਛਾ, ਉਹ ਜਿਹੜਾ ਪ੍ਰਾਪਰਟੀ ਦਾ ਸਾਰਾ ਅਸੈਸਮੈਂਟ ਹੈ ਜਾਂ ਜੋ ਰਿਟਰਨ ਆ, ਉਹਦੇ ਆਧਾਰ ਤੇ ਜੇ ਆਪਾਂ ਵੇਖੀਏ ਤੇ ਆਮਦਨ ਪਰਿਵਾਰ ਦੀ ਬਣਦੀ ਆ 38 ਲੱਖ ਰੁਪਏ ਸਾਲਾਨਾ। ਠੀਕ ਹੈ ਜੀ। ਤਾਂ ਜਾਇਦਾਦ ਟੋਟਲ 16 ਕਰੋੜ ਦੀ, ਪਰ ਉਸ ਦਰਮਿਆਨ ਜੇ ਤੁਸੀਂ ਵੇਖੋਗੇ ਤਾਂ 7.5 ਕਰੋੜ ਦੀ ਨਗਦੀ ਫੜੀ ਜਾਣੀ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਆ। ਹੁਣ ਜੀ। ਦੂਜੇ ਪਾਸੇ, ਕਿਉਂਕਿ ਇਹ ਮਾਮਲਾ ਸੈਂਟਰਲ ਏਜੰਸੀ ਨਾਲ ਜੁੜਿਆ ਹੋਇਆ, ਹੂੰ ਤਾਂ ਹੂੰ। ਜ਼ਿਆਦਾਤਰ ਜੇ ਤੁਸੀਂ ਵੇਖੋਗੇ ਤਾਂ ਰਿਪੋਰਟਿੰਗ ਹੋ ਰਹੀ ਆ ਨੈਸ਼ਨਲ ਨਿਊਜ਼ਪੇਪਰਾਂ ਦੇ ਜ਼ਰੀਏ। ਤਾਂ ਹੂੰ। ਕੋਈ ਦਾਵਾ ਕਰ ਰਿਹਾ ਹੈ ਕਿ 50 ਪ੍ਰਾਪਰਟੀਆਂ ਜਾਂ ਕੋਈ ਕਹਿ ਰਿਹਾ ਕਿ 70 ਪ੍ਰਾਪਰਟੀਆਂ ਜਿਹੜੀਆਂ ਨੇ ਉਹ ਭੁੱਲਰ ਦੀਆਂ ਹੈਗੀਆਂ। ਜਦਕਿ ਜੇ ਟ੍ਰਿਬਿਊਨ ਦੀ ਗੱਲ ਕਰੋਗੇ, ਜੋ ਉਹਨਾਂ ਨੇ ਰਿਟਰਨ ਆਧਾਰਿਤ ਅੱਜ ਸਟੋਰੀ ਲਾਈ ਆ, ਉਹਦੇ ਵਿੱਚ ਸ਼ਾਇਦ ਉਹਨਾਂ ਨੇ 8 ਕੁ ਪ੍ਰਾਪਰਟੀਆਂ ਦੀ ਗੱਲ ਕਹੀ ਆ ਕਿ 8 ਕੁ ਪ੍ਰਾਪਰਟੀਆਂ ਨੇ। ਇਹਦਾ ਮਤਲਬ ਆ ਕਿ ਜੋ ਨੈਸ਼ਨਲ ਮੀਡੀਆ ਖਬਰਾਂ ਛਾਪ ਰਿਹਾ ਉਹਦੇ ਵਿੱਚ ਤੇ ਉਹ ਕਈ ਗੁਣਾ ਜ਼ਿਆਦਾ ਪ੍ਰਾਪਰਟੀਆਂ ਹੋਣ ਦਾ ਦਾਵਾ ਕਰ ਰਿਹਾ। ਹੁਣ ਹੂੰ ਦਾਵਾ ਉਹ ਕਰ ਰਿਹਾ, ਅਸੀਂ ਨਹੀਂ ਕਰ। ਪਹਿਲੀ ਹੂੰ। ਗੱਲ। ਜੀ ਜੀ। ਦੂਜੀ ਗੱਲ ਇਹ ਹੈ ਕਿ ਇੱਕ ਇਹ ਵੀ ਬੜਾ ਅਹਿਮ ਸਵਾਲ ਹੋ ਜਾਂਦਾ ਹੈ ਕਿ ਭੁੱਲਰ ਦੇ ਮਾਮਲੇ ਦੇ ਵਿੱਚ ਤੁਸੀਂ ਵੇਖੋ ਕਿ ਸੀਬੀਆਈ ਨੇ ਕੋਈ ਰਿਮਾਂਡ ਨਹੀਂ ਲਿਆ। ਇਹ ਬੜਾ ਹੂੰ ਇੰਟਰਸਟਿੰਗ ਹੋ ਜਾਂਦਾ ਕਿ ਬਈ ਉਹ ਪੈਸਾ ਕਿੱਥੋਂ ਆਇਆ, ਉਹ ਸਾਰੀ ਮਨੀ ਟ੍ਰੇਲ ਕੀ ਸੀਗੀ, ਕੀ ਸੀਬੀਆਈ ਨੇ ਕੁਝ ਘੰਟਿਆਂ ਦੇ ਅੰਦਰ ਅੰਦਰ ਸਾਰਾ ਕੁਝ ਸਮਝ ਲਿਆ, ਸਾਰਾ ਕੁਝ ਜਿਹੜਾ ਪਰਖ ਲਿਆ, ਤਦੇ ਹੂੰ ਉਹਨਾਂ ਨੇ ਇਹ ਲੋੜ ਨਹੀਂ ਸਮਝੀ। ਠੀਕ ਹੂੰ। ਹੈ ਜੀ। ਇਹ ਦੋ ਤਿੰਨ ਚੀਜ਼ਾਂ ਇਹ ਚੱਲਦੀਆਂ ਪਈਆਂ ਨੇ। ਇਹ ਜਿਹੜਾ ਮਾਮਲਾ ਹੈ ਨਾ ਕਿ ਕੁਝ ਬੰਦੇ ਜਿਹੜੇ ਰਡਾਰ ਤੇ ਨੇ, ਰਡਾਰ ਤੇ ਕਿਉਂ ਨੇ? ਹੂੰ ਹੂੰ। ਦੇਖੋ, ਦਾਵਾ ਨੈਸ਼ਨਲ ਕੁਝ ਅਖਬਾਰ ਇਹ ਕਰਦੇ ਆ ਕਿ ਇੱਕ ਦੋ ਡਾਇਰੀਆਂ ਤੇ ਚੈਟਿੰਗ, ਤੁਹਾਨੂੰ ਪਤਾ ਹੀ ਹੈ ਨਾ, ਕੋਈ ਉਹ ਜਿਹੜਾ ਫੜਿਆ ਗਿਆ ਕ੍ਰਿਸ਼ਨੂ ਸ਼ਾਰਦਾ, ਹਾਂਜੀ ਹਾਂਜੀ। ਕ੍ਰਿਸ਼ਨੂ ਸ਼ਾਰਦਾ ਕਈਆਂ ਦੇ ਕੰਮ ਸਾਰਦਾ। ਤਾਂ ਉਹ ਹੂੰ ਮਤਲਬ ਕਿ ਕਈ ਅਫਸਰਾਂ ਦੇ ਨਾਲ ਕਥਿਤ ਦਲਾਲ ਹੋਣ ਦਾ ਉਹਦੇ ਬਾਰੇ ਦਾਵਾ ਕੀਤਾ ਜਾਂਦਾ ਕਿ ਉਹ ਸੀਗਾ। ਹੁਣ ਹੂੰ। ਉਹਦੀ ਚੈਟਿੰਗ ਜਾਂ ਕੁਝ ਹੋਰ ਚੈਟਿੰਗ ਵਗੈਰਾ ਜਾਂ ਜਿੱਦਾਂ ਕਹਿ ਲਓ ਕਿ ਡਾਇਰੀਆਂ ਦੀ ਰਿਕਵਰੀ ਦਾ ਇੱਕ ਬੜਾ ਵੱਡਾ ਦਾਵਾ ਕੀਤਾ ਜਾਂਦਾ ਕਿ ਇਹਨਾਂ ਦੇ ਵਿੱਚੋਂ ਕੁਝ ਚੀਜ਼ਾਂ ਨਿਕਲੀਆਂ ਨੇ। ਜੀ। ਠੀਕ ਹੈ। ਅੱਜ ਕੁਝ ਮੀਡੀਆ ਅਦਾਰੇ ਇਹ ਦਾਵਾ ਕਰਦੇ ਪਏ ਆ ਕਿ 4 ਤੋਂ 5 ਹੂੰ ਹੂੰ। ਐਸੇ ਅਫਸਰ ਹੈਗੇ ਆ ਜਿਹੜੇ ਰਡਾਰ ਤੇ ਚੱਲ ਰਹੇ ਨੇ ਇਸ ਵੇਲੇ, ਸੀਬੀਆਈ ਦੇ ਰਡਾਰ ਤੇ। ਜੀ। ਤਾਂ ਹੁਣ ਦੇਖੋ, ਬੜੀ ਇੱਕ
ਸਿੰਪਲ ਜੀ ਗੱਲ ਹੈ, ਸਮਝਣ ਨੂੰ ਇਹਦੇ ਵਿੱਚ ਕੋਈ ਰਾਕਟ ਸਾਇੰਸ ਨਹੀਂ ਹੈ ਕਿ ਜਿੱਥੇ ਆਰਗੇਨਾਈਜ਼ਡ ਤਰੀਕੇ ਦੇ ਨਾਲ ਪ੍ਰਵੀਨ ਜੀ ਇਹ ਰਿਸ਼ਵਤ ਦਾ ਖੇਡ ਚੱਲਦਾ ਹੁੰਦਾ ਹੈ ਨਾ, ਤਾਂ ਉੱਥੇ ਇਹ ਨਹੀਂ ਹੁੰਦਾ ਕਿ ਇੱਕ ਫੜਿਆ ਗਿਆ ਤੇ ਉਹ ਲਾਸਟ ਹੈ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਉਹਦੇ ਵਿੱਚ ਬਹੁਤ ਕੁਝ ਹੁੰਦਾ, ਜਿੱਦਾਂ ਮਸਲਨ ਜੇ ਆਪਾਂ ਜਾਈਏ ਰੋਪੜ ਦੇ ਇਲਾਕੇ ਦੇ ਵਿੱਚ, ਤਾਂ ਇੱਥੇ 3 ਕਿ 4 ਵਾਰੀ ਤਾਂ ਮੈਨੂੰ ਯਾਦ ਹੈ ਕਿ ਬਹੁਤ ਵੱਡੇ ਪੱਧਰ ਤੇ ਗਰੋਹਾਂ ਤੋਂ ਰਿਕਵਰੀ ਹੋਈ। ਆ ਜੋ ਪੁਰਾਣੀਆਂ ਗੱਡੀਆਂ 2 ਨੰਬਰ ਦੀਆਂ ਜਾਂ ਭਜਾ ਕੇ ਲਿਆਉਂਦੇ ਆ, ਜਿੱਦਾਂ ਇਹ ਰੈਕਟ ਫੜੇ ਗਏ 3 ਕਿ 4 ਸਕ੍ਰੈਪ ਨਾਲ ਹੀ ਜੁੜਿਆ ਇਹ ਮਸਲਾ। ਅੱਛਾ, ਮੰਡੀ ਗੋਬਿੰਦਗੜ੍ਹ ਦੇ ਵਿੱਚ ਮਾਲ ਇਦਾਂ ਜਿਹੜਾ ਟੈਕਸ ਚੋਰੀ ਦਾ 2 ਨੰਬਰ ਦਾ ਕੋਈ ਇੱਕ ਨਹੀਂ ਸੁੱਟਦਾ, ਉੱਥੇ ਬਹੁਤ ਬੰਦੇ ਹੈਗੇ ਨੇ ਪਲੇਅਰ। ਸਹੀ ਹੈ। ਤੇ ਜਿਹੜਾ ਸ਼ਿਕਾਇਤ ਕਰਤਾ ਹੈ ਉਹ ਵੀ ਮੰਨਿਆ ਪਰਮੰਨਿਆ ਖਿਡਾਰੀ ਆ, ਤੇ ਉਹਦਾ ਮੇਰੇ ਖਿਆਲ ਦੇ ਨਾਲ ਪੋਲੀਟੀਕਲ ਬੈਕਗ੍ਰਾਉਂਡ ਵੀ ਆ। ਪ੍ਰਵੀਨ ਜੀ ਮੈਂ ਲੱਗਾ ਹੋਇਆ, ਜੇ ਮੈਨੂੰ ਤਸਦੀਕ ਹੋ ਗਈ ਤੇ ਫਿਰ ਉਹਦੇ ਬਾਰੇ ਵੀ ਮੈਂ ਜ਼ਰੂਰ ਕਹਾਂਗਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਸਾਰੀਆਂ ਚੀਜ਼ਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਜੇ ਚੱਲ ਰਹੀਆਂ, ਤੇ ਨਾਲ ਹੁਣ ਇਹ ਜਦੋਂ ਰਡਾਰ ਵਾਲੀ ਗੱਲ ਆ ਗਈ, ਤਾਂ ਹੁਣ ਜਿਹੜਾ ਉਹ ਸਮਰਾਲਾ ਦੇ ਨੇੜੇ ਬਣਿਆ ਹੋਇਆ ਫਾਰਮ ਹਾਊਸ, ਜਿਹਦੇ ਵਿੱਚੋਂ ਬਹੁਤ ਵੱਡੀ ਮਾਤਰਾ 'ਚ ਸ਼ਰਾਬ ਬਰਾਮਦ ਹੁੰਦੀ ਆ, ਮੇਰੇ ਖਿਆਲ ਦੇ ਨਾਲ 2.99 ਯਾਨੀ ਲਗਭਗ 3 ਲੱਖ ਦੀਆਂ ਤੇ ਕੁਝ ਸ਼ਰਾਬ ਦੀਆਂ ਬੋਤਲਾਂ 100 ਸਵਾ 100 ਦੇ ਕਰੀਬ ਆ। ਤੁਸੀਂ ਹਿਸਾਬ ਲਾ ਲਓ ਕਿੰਨੀ ਮਹਿੰਗੀ ਸ਼ਰਾਬ ਹੋਏਗੀ। ਹੁਣ ਉੱਥੇ ਪਾਰਟੀਆਂ ਸ਼ਾਰਟੀਆਂ ਵੀ ਹੁੰਦੀਆਂ ਹੋਣਗੀਆਂ, ਇੰਨੀ ਦਾਰੂ ਕੋਈ ਇਕੱਲਾ ਬੰਦਾ ਤੇ ਰੱਖ ਕੇ ਨਹੀਂ ਬੈਠਾ ਨਾ ਪੀਣ ਵਾਲਾ। ਤਾਂ ਇਹਦਾ ਮਤਲਬ ਹੈ ਕਿ ਕੋਈ ਸਰਕਲ, ਕੋਈ ਜਿਹੜਾ ਦਾਇਰਾ ਹੈ ਬੰਦੇ ਦਾ ਹੁੰਦਾ, ਤਾਂ ਉਹਦੇ ਵਿੱਚ ਕੋਈ ਇਕੱਲਾ ਨਹੀਂ। ਤਾਂ ਮਤਲਬ ਕਿ 4-5 ਅਫਸਰਾਂ ਤੇ ਆ ਕੇ ਸੂਈ ਅਟਕ ਗਈ ਆ ਕਿ 4-5 ਅਫਸਰ ਘੱਟੋ ਘੱਟ ਜਿਹੜੇ ਆ ਉਹ ਇਸ ਵੇਲੇ CBI ਦੇ ਰਡਾਰ ਤੇ ਆ ਗਏ। ਉਹਨਾਂ ਬਾਰੇ ਮਤਲਬ ਕਿ ਜੋ ਚੀਜ਼ਾਂ ਇਹਨਾਂ ਦੇ ਕੋਲੋਂ ਬਰਾਮਦ ਹੋਈਆਂ, ਉਹਨਾਂ ਦੇ ਵਿੱਚੋਂ ਹੀ ਇਹ ਗੱਲਾਂ ਨਿਕਲੀਆਂ ਕਿ 4-5 ਅਫਸਰ ਜਿਹੜੇ ਆ ਉਹ CBI ਕਿਸੇ ਵੇਲੇ ਵੀ ਉਹਨਾਂ ਦੀ ਫਾਈਲ ਬਣਾ ਸਕਦੀ ਆ, ਸੱਦ ਸਕਦੀ ਆ, ਕੁਝ ਵੀ ਕਰ ਸਕਦੀ ਆ, ਕਹਿਣ ਦਾ ਮਤਲਬ ਆ। ਪਰ ਪ੍ਰਵੀਨ ਜੀ ਮੁੱਖ ਤੌਰ ਤੇ ਜੇ ਆਪਾਂ ਦੇਖੀਏ ਤਾਂ ਹੁਣ ਸ਼ਰਾਬ ਵਾਲਾ ਕੇਸ ਬਣ ਗਿਆ, ਤੇ ਇਧਰੋਂ ਬਣ ਗਿਆ ਦੂਜੇ ਪਾਸੇ CBI ਵਾਲਾ। ਤੀਜਾ ਕੀ ਪੰਜਾਬ ਸਰਕਾਰ ਆਮਦਨ ਤੋਂ ਵੱਧ ਜਾਇਦਾਦ ਵਾਲਾ ਉਹ ਵੀ ਮਾਮਲਾ ਖੋਲਣ ਜਾ ਰਹੀ ਹੈ। ਜੇ ਉਹ ਖੋਲੇਗੀ ਤਾਂ ਕੀ ਉਹ ਇੱਥੋਂ ਤੱਕ ਮਹਿਦੂਦ ਰਹਿ ਜਾਏਗਾ? ਹੁਣ ਮਸਲਾ ਜਿਹੜਾ ਹੈ ਕਿ ਜੇ ਤੇ CBI ਜਾਂਚ ਪੜਤਾਲ ਅੱਗੇ ਵਧਾਉਂਦੀ ਹੈ, ਤਾਂ ਕੁਝ ਅਫਸਰਾਂ ਦੇ ਫਸਣ ਦਾ ਅਸਾਰ ਹੈ ਕਿ ਰਡਾਰ ਤੇ ਉਹ ਚੱਲਦੇ ਪਏ ਨੇ, ਕਿ ਖਾਸ ਤੌਰ ਤੇ ਜਿਹੜੇ ਰੋਪੜ ਰੇਂਜ ਦੇ ਵਿੱਚ SSP ਸੀਗੇ ਖਾਸ ਤੌਰ ਤੇ, ਕਿ ਉਹਨਾਂ ਨੂੰ ਛਾਨਣਾ ਲਾਇਆ ਜਾਵੇ। ਮਤਲਬ ਇਹ ਤੇ ਹੋ ਗਏ ਨਾ DIG ਇੱਕ ਰੇਂਜ ਦੇ, ਕਿ ਉਸ ਰੇਂਜ ਦੇ ਵਿੱਚ ਜਿਹੜੇ SSP ਲੱਗੇ ਸਨ, ਕਿ ਉਹਨਾਂ ਤੇ ਸ਼ੱਕ ਜਿਹੜਾ ਹੈ ਉਹ ਜਾਂਦਾ ਹੈ। ਹੁਣ ਦੇਖਦੇ ਆ ਪ੍ਰਵੀਨ ਜੀ, ਵੈਸੇ ਤੇ ਦੱਸਦੇ ਆ ਕਿ ਕਈਆਂ ਦੀਆਂ ਅੱਜ ਕੱਲ ਦੀਵਾਲੀ ਆ, ਦੀਵਾਲੀ ਤੇ ਤੁਹਾਨੂੰ ਪਤਾ ਤੁਸੀਂ ਵੀ ਇੱਥੇ ਹਵਾਈਆਂ ਚਲਾਉਂਦੇ ਹੋਵੋਗੇ, ਤੇ ਬਾਈ ਉਹ ਹਵਾਈਆਂ ਚੱਲ ਤੇ ਰਹੀਆਂ, ਕਈਆਂ ਦੀਆਂ ਹਵਾਈਆਂ ਉੱਡੀਆਂ ਪਈਆਂ ਨੇ, ਉੱਡੀਆਂ ਹੋਈਆਂ। ਸਹੀ ਆ। ਹਾਂਜੀ, ਘਰ ਦੀ ਪੁੱਛਦੀ ਆ ਕਿ ਬਾਈ ਅਫਸਰੋ ਕੀ ਗੱਲ ਹੈ, ਦੀਵਾਲੀ ਆ ਕਿ ਠੰਡੀ ਠੰਡੀ, ਉਹ ਕਹਿੰਦੇ ਪੁੱਛਣਾ ਚਿੱਤ ਖਰਾਬ ਆ, ਚਿੱਤ ਕਾਊ ਕਰੀ ਜਾਂਦਾ। ਤੋਂ ਇਸ ਵੇਲੇ ਇਹ ਚੀਜ਼ ਤੇ ਹੈ। ਕੱਲਾ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀਗਾ ਕਿ ਕੱਲਾ ਠੀਕ ਹੈ ਪੁਲਿਸ ਅਫਸਰਾਂ ਦਾ ਨਹੀਂ, ਜੇ ਤੁਸੀਂ ਦੇਖੋਗੇ ਤੇ IS ਪੱਧਰ ਦੇ ਵੀ ਕੁਝ ਅਫਸਰਾਂ ਦੇ ਵਿੱਚ ਡਰ ਧੁੜਕੂ ਹੈ, ਜਿਹੜੇ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਸ਼ਾਮਲ ਆ। ਐਟਸੀ ਕੀ ਹੁੰਦਾ, ਪਰ ਅਖਬਾਰਾਂ ਦਾ ਦਾਵਾ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਥੇ ਦਾ ਕੋਈ ਲੋਕਲ ਮਾਮਲਾ ਹੋਵੇ, ਸਾਡੀ ਮਾਰ ਹੁੰਦੀ ਆ, ਅਸੀਂ ਆਪਦੀਆਂ ਸੂਚਨਾਵਾਂ ਆਪਣੇ ਪੱਤਰ ਤੋਂ ਕੱਢ ਲੈਂਦੇ ਆ। ਪਰ ਜਦੋਂ ਸੈਂਟਰਲ ਏਜੰਸੀ ਨਾਲ ਮਾਮਲਾ ਜੁੜਿਆ ਹੁੰਦਾ, ਮੈਂ ਲਿਟਰਲੀ ਕਹਿ ਦੇਵਾਂ ਕਿ ਸਾਡੀ ਜਿਹੜੀ ਰਿਪੋਰਟਿੰਗ ਹੁੰਦੀ ਆ ਪੰਜਾਬ ਵਾਲਿਆਂ ਦੀ, ਉਹ ਬੜੀ ਸੀਮਤ ਹੋ ਜਾਂਦੀ ਆ। ਅਸੀਂ ਲਗਭਗ ਨਿਰਭਰ ਰਹਿ ਜਾਂਦੇ ਆ ਜੋ ਨੈਸ਼ਨਲ ਮੀਡੀਆ ਹੁੰਦਾ, ਜਿਨ੍ਹਾਂ ਦੇ ਸੋਰਸਸ ਉੱਥੋਂ ਤੱਕ ਕੰਮ ਕਰਦੇ ਆ, ਤਾਂ ਉਹਨਾਂ ਦੇ ਦਾਅਵੇ ਤੇ ਬੜੇ ਤਕੜੇ ਆ। ਕੋਈ ਕਹਿੰਦਾ ਕਿ ਦੁਬਈ ਤੱਕ ਜ਼ਮੀਨ ਹੈਗੀ ਆ, ਕੋਈ ਕਹਿੰਦਾ ਜੀ ਕੈਨੇਡਾ ਤੱਕ ਜਾਇਦਾਦ ਆ। ਇੱਥੋਂ ਤੱਕ ਮੇਰੇ ਖਿਆਲ ਦੇ ਨਾਲ ਅੱਜ ਇੱਕ ਸ਼ਾਇਦ ਨਿਊਜ਼ ਵੈਬਸਾਈਟ ਨੇ ਛਾਪਿਆ ਜਾਂ ਕਿਤੇ ਮੈਂ ਪੜ੍ਹ ਰਿਹਾ ਸੀਗਾ ਕਿ ਸ਼ਿਕਾਇਤਕਰਤਾ ਦਾ ਕਹਿਣਾ ਇਹ ਵੀ ਆ ਕਿ ਮੈਨੂੰ ਅਮਰੀਕਾ ਤੱਕ ਤੋਂ ਫੋਨ ਆ ਰਹੇ ਆ ਕਿ ਜਿੱਥੇ HS ਭੁੱਲਰ ਨੇ ਬਈ 2 ਭਰਾਵਾਂ ਦੀ ਜੇ ਲੜਾਈ ਝਗੜੇ ਵਾਲੀ ਜ਼ਮੀਨ ਸੀ, ਤਾਂ ਉਹਦੇ ਵਿੱਚ ਇੱਕ ਨੂੰ ਬਹੁਤ ਜ਼ਿਆਦਾ ਮਜਬੂਰ ਕਰ ਦਿੱਤਾ। ਤਾਂ ਖੈਰ ਇਹ ਇਸ ਵੇਲੇ ਦੀਆਂ ਚਰਚਾਵਾਂ ਨੇ, ਪਰ
ਜੋ ਵੀ ਹੋਏਗਾ ਉਹ ਜਦੋਂ ਤੱਕ ਵਾਪਰਦਾ ਨਹੀਂ, ਆਪਾਂ ਸਿਰਫ ਤੇ ਸਿਰਫ ਜੋ ਰਿਪੋਰਟਿੰਗ ਚੱਲ ਰਹੀ ਆ, ਜੋ ਇਸ ਵੇਲੇ ਮੀਡੀਆ ਕਵਰ ਕਰ ਰਿਹਾ, ਉਹਦੇ ਤੇ ਕੇਂਦਰਿਤ ਰਹੀਏ ਤਾਂ ਬਿਹਤਰ ਆ। ਪਰ ਇਸ ਸਾਰੇ ਘਟਨਾਕ੍ਰਮ ਤੋਂ ਇੱਕ ਸਵਾਲ ਤੇ ਖੜਾ ਹੁੰਦਾ ਹੈ ਕਿ ਪੰਜਾਬ ਸਰਕਾਰ ਇਸ ਵੇਲੇ ਨਾ ਤੇ ਸਥਿਤੀ ਸਪਸ਼ਟ ਕਰ ਪਾ ਰਹੀ ਹੈ ਤੇ ਨਾ ਸਥਿਤੀ ਨੂੰ ਸਮਝ ਰਹੀ ਆ, ਕਿਉਂਕਿ ਵਿਜੀਲੈਂਸ ਇਹਨਾਂ ਦੀ ਜਾਂ ਜਿਹੜੀ ਖੁਫੀਆ ਇਹਨਾਂ ਦੀ ਆਪਣੀ ਪ੍ਰਣਾਲੀ ਆ, ਉਹਦੇ ਤੇ ਵੀ ਸਵਾਲ ਖੜੇ ਹੁੰਦੇ ਆ ਕਿ ਸੈਂਟਰਲ ਏਜੰਸੀ ਨੂੰ ਸਾਰਾ ਕੁਝ ਪਤਾ ਲੱਗ ਜਾਂਦਾ, ਤੁਸੀਂ ਕਾਹਤੋਂ ਸੁੱਤੇ ਪਏ। ਜੀ ਜੀ ਬਿਲਕੁਲ। ਤੇ ਮਿੰਟੂ ਜੀ, ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਅਮਿਤ ਬੱਤਾ ਦਾ, ਉਹ ਤਾਂ ਮੈਂ ਉਹਦੀ ਇੰਟਰਵਿਊ ਸੁਣੀ, ਉਹ ਬੜਾ ਕੌਨਫੀਡੈਂਸ ਵਾਲਾ ਬੰਦਾ। ਉਹ ਤਾਂ ਪੱਤਰਕਾਰ ਨੂੰ ਕਹਿ ਰਿਹਾ ਸੀਗਾ ਵੀ ਉਹਨੇ ਸਵਾਲ ਪੁੱਛ ਲਿਆ ਇੱਕ ਦੋ, ਕਹਿੰਦਾ ਮਾਮਲਾ ਸਬ ਜੁਡਾਈਸ ਹੈ ਤੇ ਮੈਂ ਹਲੇ ਤੁਹਾਨੂੰ ਦੱਸ ਨਹੀਂ ਸਕਦਾ। ਮਤਲਬ ਟੈਕਨੀਕਲੀ ਵੀ ਉਹ ਪੂਰਾ ਕੌਨਫੀਡੈਂਟ ਹੈ। ਤੇ ਡੀਆਈਜੀ ਨੂੰ ਹੱਥ ਪਾਉਣਾ ਕੋਈ ਹਰ ਇੱਕ ਬੰਦੇ ਦੇ ਕੰਮ ਵੱਸ ਦਾ ਰੋਗ ਥੋੜੋ ਹੈ। ਜੇ ਕੋਈ ਪੋਲੀਟੀਕਲ ਬੈਕਗਰਾਉਂਡ ਹੈ ਜਾਂ ਕੋਈ ਬੰਦਾ ਕਾਨੂੰਨ ਦਾ ਜਾਣਕਾਰ ਹੈ ਜਾਂ ਕਿਤੇ ਹੱਥ ਅੜਦਾ ਫੇਰ ਹੀ ਬੰਦਾ ਪਾਉਂਦਾ। ਹਾਂਜੀ ਦੇਖੋ, ਪੋਲੀਟੀਕਲ ਬੈਕਗਰਾਉਂਡ ਹੋਣਾ ਜਾਂ ਜਾਣਕਾਰੀ ਹੋਣਾ ਇੱਕ ਵੱਖਰੀ ਗੱਲ ਆ। ਉਹ ਇਸ ਧੰਦੇ ਦੇ ਵਿੱਚ ਮਤਲਬ ਕਿ ਜੋ ਸਕ੍ਰੈਪ ਦਾ ਕਾਰੋਬਾਰ ਆ, ਇਹਦੇ ਵਿੱਚ ਵੀ ਲੰਮੇ ਸਮੇਂ ਤੋਂ ਆ, ਜਿੰਨੀ ਕੁ ਮੈਂ ਜਾਣਕਾਰੀ ਹਾਸਲ ਕੀਤੀ ਆ। ਜਿਹੜੀ 23 ਵਾਲੀ FIR ਆ, ਉਹ ਵੀ ਇੱਕ ਬਹੁਤ ਅੜਫਸ ਵਾਲੀ FIR ਸੀਗੀ। ਜਿੰਨਾ ਕੁ ਮੈਨੂੰ ਪਤਾ ਲੱਗਿਆ ਕਿ ਸ਼ੰਭੂ ਵਾਲੀ ਸਾਈਡ ਤੋਂ ਜਦੋਂ ਆਈਏ, ਤੇ ਜਿਹੜਾ ਇਹ ਥਾਣਾ ਹੈ ਫਲਾਈਓਵਰ ਦੇ ਥੱਲੇ ਥਾਣਾ ਹੈ, ਨਾਲ ਹੀ ਬਰੋਬਰ CIA ਸਟਾਫ ਆ, ਕਿ ਉਹ ਜਿਹੜੀ FIR ਹੋਈ ਸੀਗੀ, FIR ਹੋਣ ਤੋਂ ਬਾਅਦ ਮਤਲਬ ਕਿ ਇਹਦੀ ਬਹੁਤ ਅੜਫਸ ਹੋਈ ਤੇ ਉਹ FIR ਤਦੇ ਹੀ ਓਪਨ ਦੀ ਓਪਨ ਰਹਿ ਗਈ ਸੀਗੀ। ਮਤਲਬ ਕਿ ਲਿੰਕ ਵੀ ਆ ਬੰਦੇ ਦੇ, ਬੰਦਾ ਮਤਲਬ ਕਿ ਚੱਲਦਾ ਪੁਰਜਾ ਵੀ ਆ ਤੇ ਕਾਰੋਬਾਰ ਦੇ ਵਿੱਚ ਵੀ ਬੜਾ ਪੁਰਾਣਾ ਖਿਡਾਰੀ ਆ। ਜੀ। ਤੇ ਅਗਲੀ ਗੱਲ ਕਰੀਏ ਮਿੰਟੂ ਜੀ, ਤਰਨਤਾਰਨ ਦੀ। ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਾਗੀ ਨਿੱਤਰ ਗਿਆ ਜੀ। ਦੇਖੋ, ਇਹ ਜਿਹੜੀ ਸੀਟ ਖਾਲੀ ਹੋਈ ਸੀ ਉਹ ਸੋਹਲ ਸਾਹਿਬ ਦੇ ਇੰਤਕਾਲ ਤੋਂ ਬਾਅਦ ਹੋਈ ਸੀਗੀ, ਹਾਂਜੀ। ਕਿਉਂਕਿ ਉਹਨਾਂ ਦੀ ਮੌਤ ਹੋ ਗਈ, ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਜਿਹੜੀ ਸੋਹਲ ਫੈਮਿਲੀ ਸੀਗੀ, ਸੋਹਲ ਫੈਮਿਲੀ ਛੱਡੋ ਬਈ, ਆਮ ਆਦਮੀ ਪਾਰਟੀ ਦੀ ਉੱਥੇ ਲੋਕਲ ਕਹਿ ਲਓ, ਹੋਲ ਫੈਮਿਲੀ ਕਹਿ ਲਓ, ਕਿ ਬਈ ਜਿਹੜਾ ਇਹਨਾਂ ਦਾ ਸਾਰਾ ਲੁੰਗ ਲਾਣਾ ਸੀ, ਉਹਨਾਂ ਨੂੰ ਦਰਕਨਾਰ ਕਰਕੇ ਹਰਮੀਤ ਸੰਧੂ ਨੂੰ ਇਹਨਾਂ ਨੇ ਲੈ ਆਂਦਾ। ਹਰਮੀਤ ਸੰਧੂ ਨੂੰ ਟਿਕਟ ਮਿਲ ਗਈ। ਚਲੋ, ਇਹਨਾਂ ਦੇ ਦੂਜੇ ਬੰਦੇ ਸੀਗੇ ਜਿਹੜੇ ਪਤਾ ਨਹੀਂ ਇਹਨਾਂ ਨੇ ਥਾਪੜ ਲੈ ਜਾਂ ਉਹਨਾਂ ਨੇ ਆਪ ਹੀ ਖੜਾ ਛੱਡ ਦਿੱਤਾ ਕਿ ਕੀ ਲਵਾਂਗੇ ਕੀ ਦਵਾਂਗੇ, ਰਹਿਣ ਦਿਓ ਹੁਣ। ਪਰ ਉਸ ਤੋਂ ਬਾਅਦ ਇਹ ਬੜੀ ਇੱਕ ਵੱਡੀ ਘਟਨਾ ਵਾਪਰੀ ਆ ਕਿ ਸੋਹਲ ਸਾਹਿਬ ਦੇ ਜਿਹੜੇ ਭਾਣਜੇ ਆ, ਉਹਨਾਂ ਨੇ ਕੋਮਲਪ੍ਰੀਤ ਸਿੰਘ ਉਹਦਾ ਨਾਮ ਆ, ਉਹਨਾਂ ਨੇ ਇਥੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਕਾਗਜ਼ ਭਰ ਦਿੱਤੇ ਨੇ। ਅੱਛਾ, ਇਹ ਕੋਮਲਪ੍ਰੀਤ ਸੋਹਲ ਸਾਹਿਬ ਦਾ PA ਵੀ ਸੀ। ਇਹਦਾ ਮਤਲਬ ਕੀ? ਮਤਲਬ ਤੇ ਇਹੋ ਆ ਨਾ ਕਿ ਜੇ ਆਪਾਂ ਵੇਖੀਏ ਤਾਂ ਇੱਕ ਪਾਸੇ ਭਾਣਜਾ, ਦੂਜੇ ਪਾਸੇ PA। ਫਿਰ ਜਿਹੜੀ ਗੱਲ ਮੈਂ ਤੁਹਾਨੂੰ ਦੱਸਦਾ ਸੀਗਾ ਕਿ ਗੇਮ ਕਿੱਥੇ ਜੇ ਖਲੋਤੀ ਆ, ਆਉਣ ਵਾਲੇ ਦਿਨਾਂ ਦੇ ਵਿੱਚ ਗੇਮ ਕਿੱਥੇ ਜੇ ਜਾ ਸਕਦੀ ਆ, ਉਹਨਾਂ ਚੀਜ਼ਾਂ ਤੇ ਜੇ ਆਪਾਂ ਧਿਆਨ ਕੇਂਦਰਿਤ ਕਰੀਏ ਤਾਂ ਵੇਖੋ, ਇੱਕ ਜਿਹੜਾ ਮੰਤਰੀ ਹੁੰਦਾ ਹੈ, ਵਿਧਾਇਕ ਹੁੰਦਾ ਹੈ, ਉਹਦਾ ਜਿਹੜਾ PA ਹੁੰਦਾ ਹੈ, ਉਸ PA ਦਾ ਵੀ ਆਪਣਾ ਇੱਕ ਰਸੂਖ ਹੁੰਦਾ। ਕਿਉਂਕਿ ਕਿਸੇ ਵੀ ਮੰਤਰੀ ਜਾਂ ਵਿਧਾਇਕ ਦੀ, ਜੇ ਤੁਸੀਂ ਵੇਖੋਗੇ ਕੋਈ ਵੀ ਜ਼ਿੰਦਗੀ ਚੱਕ ਕੇ ਦੇਖ ਲਓ ਕਿ ਸਾਰੇ ਵੋਟਰਾਂ ਦੇ ਕੋਲ, ਸਾਰੇ ਨਾਗਰਿਕਾਂ ਦੇ ਕੋਲ ਉਹਨਾਂ ਦਾ ਪਰਸਨਲ ਨੰਬਰ ਨਹੀਂ ਹੁੰਦਾ, ਪਰ ਬਹੁਤ ਸਾਰੇ ਲੋਕਾਂ ਕੋਲ PA ਦਾ ਨੰਬਰ ਜ਼ਰੂਰ ਹੁੰਦਾ ਹੈ। ਸਹੀ ਗੱਲ। ਬਹੁਤ ਸਾਰੇ ਲੋਕਾਂ ਨੂੰ PA ਹੀ ਨਜਿੱਠਦਾ ਹੈ, PA ਹੀ ਉਹਨਾਂ ਦੇ ਕੰਮ ਕਰਾਉਂਦਾ। ਨੇਤਾ ਨੂੰ ਇਹ ਵੀ ਕਈ ਵਾਰ ਗਾਈਡ ਕੀਤਾ ਜਾਂਦਾ ਕਿ ਇਹਦਾ ਕੰਮ ਕਰਨਾ ਹੈ ਜੀ, ਇਹਦਾ ਕੰਮ ਨਹੀਂ ਕਰਨਾ। ਮਤਲਬ ਕਿ PA ਦਾ ਇੱਕ ਆਪਣਾ ਰਸੂਖ ਬਣ ਜਾਂਦਾ ਹੈ। ਕੀ ਉਹ ਰਸੂਖ ਜਿਹੜਾ ਹੈ ਉਹ ਇਸ ਉਮੀਦਵਾਰ ਦੇ ਨਾਲ ਹੋਏਗਾ ਥੋੜਾ ਬਹੁਤ? ਦੂਜਾ, ਇੱਕ ਤਰਕ ਇਹ ਦਿੱਤਾ ਗਿਆ ਹੈ ਕਿ ਸੋਹਲ ਫੈਮਿਲੀ ਨੂੰ ਸਿਆਸੀ ਨਕਸ਼ੇ ਤੋਂ ਮਿਟਾਉਣ ਦਾ ਯਤਨ ਹੈ। ਤਾਂ ਜੇ ਮੰਨ ਲਓ ਸੋਹਲ ਫੈਮਿਲੀ ਉਹ ਵੀ ਆ ਜਾਂਦੀ ਹੈ ਆਪਣੇ ਰਿਸ਼ਤੇਦਾਰ ਦੇ ਨਾਲ, ਤਾਂ ਫਿਰ ਮੈਂ ਜਿਵੇਂ ਕਿਹਾ ਕਿ PA ਦਾ ਆਪਣਾ ਇੱਕ ਰਸੂਖ ਹੁੰਦਾ ਹੈ। ਤੇ ਜੇ ਕੋਈ ਵਿਧਾਇਕ 2 ਜਾਂ 3 ਸਾਲ ਰਹਿ ਚੁੱਕਾ ਹੈ, ਉਹਦਾ ਆਪਣਾ ਪਰਸਨਲ ਰਸੂਖ ਹੁੰਦਾ ਹੈ। ਜੇ ਉਹ ਪਰਸਨਲ ਰਸੂਖ 'ਚ ਕੁਝ ਹਜ਼ਾਰ ਵੋਟ, ਮੈਂ ਇੱਥੇ ਕੋਈ 2, 3, 4 ਸਪੈਸੀਫਿਕ ਅੰਕੜਾ ਕੋਈ ਵੀ ਦਰਜ ਨਹੀਂ ਕਰਾਂਗਾ, ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਦੇਖ ਲੈਣਾ ਕਿ ਮੰਨ ਲਓ ਕੁਝ ਹਜ਼ਾਰ ਪਰਸਨਲ ਕਪੈਸਿਟੀ ਦੇ ਵਿੱਚ ਵੋਟਾਂ ਦਾ ਅੰਕੜਾ ਸ਼ੋ ਜਾਂਦਾ ਉਮੀਦਵਾਰ। ਤੇ ਜਿੱਦਾਂ ਆਪਾਂ ਲਾਸਟ ਪ੍ਰੋਗਰਾਮ 'ਚ ਗੱਲ ਕਰਦੇ ਸੀ ਕਿ ਜਿੰਨੀ ਕੁ ਮੇਰੇ ਕੋਲ ਜਾਣਕਾਰੀ ਹੈ, ਤੇ ਉਹ ਜਾਣਕਾਰੀ
ਵੱਖ-ਵੱਖ ਵਸੀਲਿਆਂ ਤੋਂ ਜਿਹੜੇ ਖਾਸ ਤੌਰ ਤੇ ਕੰਪੇਨ 'ਚ ਲੱਗੇ ਨੇ ਉਹਨਾਂ ਦੇ ਜ਼ਰੀਏ ਹੀ ਆਪਾਂ ਹਾਸਲ ਕਰਦੇ ਆ। ਤਾਂ ਮਤਲਬ ਕਿ ਜੇ ਆਪਾਂ ਉਹਨੂੰ ਵੇਖੀਏ ਤਾਂ ਫਿਰ ਕਿਤੇ ਨਾ ਕਿਤੇ ਪ੍ਰਵੀਨ ਜੀ ਇਹ ਨੁਕਸਾਨ ਤੇ ਆਮ ਆਦਮੀ ਪਾਰਟੀ ਦਾ ਹੋ ਸਕਦਾ। ਟੱਕਰ ਤੇ ਫਸਵੀਂ ਹੋਏਗੀ, ਇਹ ਤੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਅੱਜ ਵੀ ਕਹਿਣਾ। ਤੇ ਜਿਹੜੇ ਲੋਕ ਸੱਤਾਧਾਰੀ ਧਿਰ ਨੂੰ ਬਈ ਅੰਡਰ ਐਸਟੀਮੇਟ ਕਰਦੇ ਨੇ ਜਾਂ ਕਹਿ ਦਿੰਦੇ ਆ ਕਿ ਵਨ ਸਾਈਡਡ ਹੋ ਜਾਏਗਾ, ਨਹੀਂ, ਮਾਫ ਕਰਨਾ, ਮੈਂ ਇੱਧਰ ਕਦੇ ਵੀ ਨਹੀਂ ਜਾਂਦਾ। ਮੇਰਾ ਇਹ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਜਾਂ ਹੋਰ ਜਿਹੜੀ ਵੀ ਸੱਤਾਧਾਰੀ ਧਿਰ ਹੁੰਦੀ ਆ ਉਹਦੇ ਕੋਲ ਖਾਸਾ ਕੁਛ ਹੁੰਦਾ ਹੈ ਕਰਨ ਵਾਸਤੇ। ਸੋ ਇਸ ਲਈ ਇਹ ਆ ਕਿ ਜੇ ਮੰਨ ਲਓ ਆਪਾਂ ਟਫ ਫਾਈਟ, ਮੇਰੇ ਮੁਤਾਬਕ, ਮੈਂ ਆਪਣੀ ਗੱਲ ਕਰ ਰਿਹਾ ਵਾਂ ਕਿ ਮੇਰੇ ਮੁਤਾਬਕ ਜੇ ਟਫ ਫਾਈਟ ਹੁੰਦੀ ਆ, ਕਲੋਜ਼ ਫਾਈਟ ਜਾਂਦੀ ਆ, ਨੈਕ ਟੂ ਨੈਕ ਚਲੇ ਜਾਂਦਾ ਮਾਮਲਾ, ਤਾਂ ਫਿਰ ਜੇ ਕੁਝ ਹਜ਼ਾਰ ਵੋਟ ਇਧਰੋਂ ਉਧਰ ਹੋ ਜਾਂਦੇ ਆਮ ਆਦਮੀ ਪਾਰਟੀ ਦਾ, ਤਾਂ ਡੈਫੀਨੇਟਲੀ ਕਿ ਉਹ ਗੇਮ ਡਿਸਾਈਸਿਵ ਵੀ ਹੋ ਸਕਦੀ। ਸੋ ਇਹ ਵੇਖਣਯੋਗ ਹੋਏਗਾ ਹੁਣ ਕਿ ਇਹਨਾਂ ਦੀ ਮਾਰ ਕਿੱਥੋਂ ਤੱਕ ਜਾਂਦੀ ਹੈ, ਜਾਂ ਸਕਰੂਟਨੀ ਤੋਂ ਬਾਅਦ ਇਹ ਵੀ ਹੋ ਸਕਦਾ ਕਿ ਆਮ ਆਦਮੀ ਪਾਰਟੀ ਹੋ ਸਕਦਾ ਕਿ ਇਹਨਾਂ ਨੂੰ ਬਿਠਾਉਣ 'ਚ ਕਾਮਯਾਬ ਰਹੇ। ਤੁਹਾਨੂੰ ਯਾਦ ਹੋਣਾ ਨਾ ਜਿਹੜਾ ਲੁਧਿਆਣੇ ਵੈਸਟ ਦਾ ਇਲੈਕਸ਼ਨ ਸੀਗਾ, ਉਹਦੇ ਵਿੱਚ ਗੋਗੀ ਦੀ ਫੈਮਿਲੀ ਨੂੰ ਸੈੱਟ ਕੀਤਾ ਗਿਆ ਸੀ ਪਹਿਲਾਂ, ਸਹੀ ਹੈ, ਉਹਨਾਂ ਨੂੰ ਕੰਪਨਸੇਟ ਕੀਤਾ ਗਿਆ ਸੀ ਇੱਕ ਅਹੁਦੇ ਦੁਆਰਾ, ਇੱਕ ਅਹੁਦਾ ਦਿੱਤਾ ਗਿਆ ਸੀ। ਹੋ ਸਕਦਾ ਕਿ ਐਸੀ ਕੋਈ ਗੱਲ ਇਧਰੋਂ ਵੀ ਆਪਾਂ ਨੂੰ ਵੇਖਣ ਨੂੰ ਮਿਲ ਜਾਵੇ। ਜੇ ਨਹੀਂ ਤਾਂ ਫਿਰ ਆਮ ਆਦਮੀ ਪਾਰਟੀ ਜ਼ਰੂਰ ਨਜ਼ਰ ਰੱਖ ਕੇ ਚੱਲੇਗੀ, ਕਿਉਂਕਿ ਤੁਹਾਨੂੰ ਯਾਦ ਹੋਣਾ ਬਰਨਾਲੇ ਦਾ ਇਲੈਕਸ਼ਨ ਇਹਨਾਂ ਦਾ ਹੀ ਬਾਗੀ ਇਹਨਾਂ ਨੂੰ ਹਰਾ ਗਿਆ ਸੀ। ਸਹੀ ਗੱਲ ਹੈ, ਬਿਲਕੁਲ ਜੀ। ਤੇ ਮਿੰਟੂ ਜੀ, ਗੱਲ ਕਰੀਏ ਪੰਜਾਬ ਦੀ ਮਿੱਟੀ ਦੀ, ਪੰਜਾਬ ਦੀ ਮਿੱਟੀ ਨੇ ਆਪਣਾ ਰੂਪ ਬਦਲ ਲਿਆ ਜੀ। ਹਾਂਜੀ, ਦੇਖੋ, ਗੱਲ ਇਹ ਆ ਕਿ ਹੁਣ ਆਪਾਂ ਜੇ ਦੇਖੀਏ, ਹੜ੍ਹ ਆ ਕੇ ਚਲੇ ਗਏ ਨੇ, ਹੜ੍ਹ ਨੇ ਜੋ ਜ਼ਖਮ ਦਿੱਤੇ ਆ ਉਹ ਆਪਣੀ ਜਗ੍ਹਾ ਹੈ, ਪਰ ਪੰਜਾਬ ਨੇ ਜੇ ਦੁਬਾਰ ਤੋਂ ਚੱਲਣਾ ਹੈ ਤਾਂ ਚੱਲਣਾ ਕਿੱਥੇ ਹੈ? ਚੱਲਣਾ ਹੈ ਜ਼ਮੀਨ ਤੇ। ਯਾਨੀ ਜੋ ਵੀ ਸਾਡੀ ਇਕੋਨਮੀ ਹੈ, ਹੁਣ ਤੁਸੀਂ ਵੇਖੋ ਨਾ ਕਿ ਲਗਭਗ 9-10 ਹਜ਼ਾਰ ਕਰੋੜ ਦਾ ਕਾਰੋਬਾਰ ਹੋ ਗਿਆ ਕੁਛ ਦਿਨਾਂ ਦੇ ਅੰਦਰ ਅੰਦਰ ਪੰਜਾਬ ਦੇ ਵਿੱਚੋਂ। ਕਿਉਂ? ਕਿਉਂਕਿ ਫਸਲ ਸਿਰ ਤੇ ਆਈ ਆ। ਜੇ ਫਸਲ ਖੇਤ 'ਚ ਵੀ ਖਲੋਤੀ ਹੈ, ਤੁਹਾਨੂੰ ਪੈਸਾ ਮਿਲ ਜਾਂਦਾ, ਤੁਸੀਂ ਬਾਜ਼ਾਰ ਦੇ ਵਿੱਚ ਆਸਾਨੀ ਨਾਲ ਜਾ ਸਕਦੇ ਹੋ। ਤਾਂ ਕਹਿਣ ਦਾ ਭਾਵ ਇਹੋ ਆ ਕਿ ਜੇ ਪੰਜਾਬ ਨੇ ਅੱਗੇ ਤੁਰਨਾ ਹੈ ਤਾਂ ਉਹਦੇ ਵਿੱਚ ਖੇਤ ਬੜੇ ਸਹਾਈ ਸਿੱਧ ਹੁੰਦੇ ਆ। ਪਰ ਹੁਣ ਜਿੱਦਾਂ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਪਟਿਆਲਾ, PAU ਨੇ ਆਪਣੀਆਂ ਟੀਮਾਂ ਬਣਾ ਕੇ ਦੌਰਾ ਕੀਤਾ। ਤਾਂ ਗੱਲ ਇਹ ਆ ਕਿ ਮਿੱਟੀ ਦੇ ਵਿੱਚ ਜਿਹੜਾ ਜੈਵਿਕ ਕਾਰਬਨ ਹੁੰਦਾ ਹੈ, ਉਹਦੀ ਜਿਹੜੀ ਪਰਸੈਂਟੇਜ ਆ ਉਹ 0.75 ਆ, ਯਾਨੀ 75। ਜੀ। ਠੀਕ ਹੈ ਜੀ। ਤਾਂ ਮਤਲਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤੇ ਕਈ ਵਾਰੀ ਉਹਨਾਂ ਨੇ ਦਰਜ ਕੀਤਾ ਕਿ 75 ਤੋਂ ਵੀ ਘੱਟ ਰਹਿ ਗਏ, ਜਦ ਕਿ ਆਮ ਉਪਜਾਊ ਫਰਟਾਈਲ ਜ਼ਮੀਨ ਦੀ ਜਿਹੜੀ ਇਹ ਸਤ੍ਹਾ ਹੁੰਦੀ ਆ ਤੇ ਉਹਦਾ ਪੱਧਰ ਹੁੰਦਾ ਜਿਹੜਾ ਉਹ 1.0 ਯਾਨੀ 1 ਤੋਂ ਲੈ ਕੇ 1.2 ਤੱਕ ਇਸ ਦਰਮਿਆਨ ਹੁੰਦਾ ਹੈ। ਤਾਂ ਮਿੱਟੀ ਦੇ ਵਿੱਚ ਕਾਰਬਨ ਦੀ ਮਾਤਰਾ ਘਟਣ ਦਾ ਜਿਹੜਾ ਮਤਲਬ ਇਹ ਆ ਕਿ ਉਹਦੀ ਉਪਜਾਊ ਸ਼ਕਤੀ ਜਿਹੜੀ ਆ ਉਹ ਘਟਦੀ ਹੈ। ਇਸ ਤੋਂ ਇਲਾਵਾ ਜਿੱਦਾਂ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਇਹ ਸਾਰੀਆਂ ਚੀਜ਼ਾਂ ਆਪਾਂ ਉੱਤੋਂ ਪਾਉਂਦੇ ਆ, ਪਰ ਮਿੱਟੀ ਦੇ ਵਿੱਚ ਇਹ ਕੁਦਰਤੀ ਪਾਈਆਂ ਹੁੰਦੀਆਂ। ਖੈਰ ਵੀ ਇਹਨਾਂ ਦੇ ਵਿੱਚ ਵੀ ਇਹ ਤੱਤ ਜਿਹੜੇ ਆ ਉਹ ਘਟ ਰਹੇ ਆ। ਇਹਦਾ ਮਤਲਬ ਇਹ ਆ ਕਿ ਜਦੋਂ ਹੁਣ ਆਪਾਂ PAU ਦਾ ਦੇਖਦੇ ਪਏ ਆ ਤਾਂ ਇਹ ਮੇਰੇ ਖਿਆਲ ਦੇ ਨਾਲ ਇੱਕ ਵੱਖਰੀ ਚਿੰਤਾ ਹੈ ਕਿ ਜਿੱਥੇ ਫਰਟਾਈਲ ਜ਼ਮੀਨ ਸੀ, ਜੇ ਉਹਦੇ ਵਿੱਚ ਇਸ ਤਰ੍ਹਾਂ ਦੀ ਕਮੀ ਆਈ ਆ, ਯਾਨੀ ਜੋ ਆਪਾਂ ਦੇਖਦੇ ਆ ਉਪਜਾਊ ਤੱਤ ਹੈ ਜਿਹੜੇ, ਜੇ ਉਹ ਨੁਕਸਾਨੇ ਜਾਂਦੇ ਆ, ਤਾਂ ਇਹ ਆਪਣੇ ਆਪ 'ਚ ਬਹੁਤ, ਮੇਰੇ ਖਿਆਲ ਦੇ ਨਾਲ ਬਹੁਤ ਹੀ ਸਾਡੇ ਵਾਸਤੇ ਪ੍ਰਵੀਨ ਜੀ ਸੋਚਣ ਵਿਚਾਰਨ ਦਾ ਵਿਸ਼ਾ ਹੋਏਗਾ। ਇਹ ਕੋਈ ਸਧਾਰਨ ਗੱਲਾਂ ਨਹੀਂ ਹੈ। ਇਹ ਆਪਾਂ ਟੈਕਨੀਕਲਿਟੀ 'ਚ ਵੀ ਨਹੀਂ ਬਹੁਤਾ ਜਾਂਦੇ, ਆਪਣੀ ਆਡੀਅנס ਨੂੰ ਬੜੇ ਸਧਾਰਨ ਤੇ ਸਾਦੇ ਤਰੀਕੇ ਨਾਲ ਕਿ ਜੋ ਉਪਜਾਊ, ਕਿਉਂਕਿ ਪੰਜਾਬ ਬਣਿਆ ਕਿਵੇਂ ਆ ਇਸ ਨੂੰ ਸਮਝਿਓ ਪ੍ਰਵੀਨ ਜੀ, ਕਿਤੇ ਗੌਰ ਨਾਲ ਦੇਖੋ। ਮੈਂ ਕਹਿੰਦਾ ਹੁੰਦਾ ਕਿ ਪੰਜਾਬ 'ਚ ਦਰਿਆ ਨਹੀਂ, ਦਰਿਆਵਾਂ 'ਚ ਪੰਜਾਬ ਹੈ। ਕੀ ਪੰਜਾਬ 'ਚ ਦਰਿਆ ਨਹੀਂ, ਦਰਿਆਵਾਂ 'ਚ ਪੰਜਾਬ ਹੈ। ਪੰਜਾਬ ਬਣਿਆ ਹੀ ਦਰਿਆਈ ਮਿੱਟੀ ਨਾਲ ਹੈ। ਸਦੀਆਂ ਤੱਕ ਜੋ ਪਾਣੀ ਆਉਂਦਾ ਰਿਹਾ, ਨਾਲ ਆਪਦੇ ਮਿੱਟੀ ਲੈ ਕੇ ਆਉਂਦਾ ਰਿਹਾ, ਉਹਦੇ ਤੋਂ ਹੀ ਫਰਟਾਈਲ ਹੋਇਆ ਹੈ। ਸਹੀ ਬਿਲਕੁਲ। ਤੇ ਜੇ ਹੁਣ ਉਹ ਚੀਜ਼ਾਂ ਉਲਟ ਪ੍ਰਭਾਵ ਪਾਉਣ ਲੱਗ ਪਈਆਂ ਤੇ ਸਾਡੇ ਵਾਸਤੇ ਮੇਰੇ ਖਿਆਲ ਦੇ ਨਾਲ ਬਹੁਤ ਹੀ ਚਿੰਤਾ ਤੁਰ ਕਰਨ ਵਾਲੀ ਗੱਲ। ਜੀ ਬਿਲਕੁਲ।
ਤੇ ਅਗਲੀ ਗੱਲ ਕਰੀਏ ਮਿੰਟ ਜੀ, ਰਾਜਵੀਰ ਜਵੰਦਾ ਮਾਮਲੇ ਦੇ ਵਿੱਚ ਇੱਕ ਨਵੀਂ ਪਟੀਸ਼ਨ ਪਈ ਹੈ ਜੀ। ਹਾਂਜੀ, ਦੇਖੋ ਗੱਲ ਇਹ ਆ ਕਿ ਜੇ ਆਪਾਂ ਦੇਖੀਏ ਤਾਂ ਨਵੀਂ ਪਟੀਸ਼ਨ ਜਿਹੜੀ ਹੈ ਨਾ, ਉਹ ਨਵੀਂ ਪਟੀਸ਼ਨ ਹੁਣ ਇੱਕ ਤੇ ਚੀਜ਼ ਤੈਅ ਕਰ ਗਈ ਕਿ ਇਹ ਜਿਹੜਾ ਇਹਨਾਂ ਦਾ ਸਿਸਟਮ ਸੀਗਾ, ਖਾਸ ਤੌਰ ਤੇ ਜੇ ਆਪਾਂ ਦੇਖੀਏ ਕਾਨੂੰਨੀ ਦਾਇਰੇ ਵਾਲਾ, ਤਾਂ ਉਹ ਤੈਅ ਹੋ ਗਿਆ। ਕੀ ਹੋ ਗਿਆ? ਮਤਲਬ ਕਿ ਇਹ ਜਿਹੜਾ ਹਾਦਸਾ ਹੋਇਆ ਸੀਗਾ ਰਾਜਵੀਰ ਜਵੰਦੇ ਦਾ, ਉਹ ਬੇਸਿਕਲੀ ਪਿੰਜੌਰ ਦੇ ਵਿੱਚ ਹੋਇਆ ਸੀਗਾ, ਹਰਿਆਣੇ 'ਚ। ਜੀ ਜੀ। ਕਿਉਂਕਿ ਜੇ ਬੱਦੀ ਹੁੰਦਾ ਤਾਂ ਬੱਦੀ ਦੇ ਵਿੱਚ ਮਤਲਬ ਜੁਰਿਸਡਿਕਸ਼ਨ ਬਣ ਜਾਣੀ ਸੀ ਸ਼ਿਮਲਾ ਹਾਈ ਕੋਰਟ, ਤਾਂ ਜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਆਇਆ ਹੁੰਦਾ ਤਾਂ ਪਿੰਜੌਰ। ਤਾਂ ਇਸ ਮਾਮਲੇ ਦੇ ਵਿੱਚ ਕੀ ਆ ਪ੍ਰਵੀਨ ਜੀ, ਜੋ ਕਾਨੂੰਨੀ ਆਧਾਰ ਹੈ ਇਸ ਪਟੀਸ਼ਨ ਦਾ, ਦੇਖੋ ਸੁਣਵਾਈ ਤੇ ਕਦੋਂ ਲੱਗਦੀ ਹੈ, ਕੀ ਹੁੰਦਾ ਕੀ ਨਹੀਂ ਹੁੰਦਾ, ਉਹ ਆਪਾਂ ਬਾਅਦ ਦੇ ਵਿੱਚ ਦੇਖਾਂਗੇ। ਪਰੰਤੂ ਆਧਾਰ ਇਹ ਬਣਾਇਆ ਗਿਆ ਹੈ, ਨਵਕਿਰਨ ਸਿੰਘ ਹੋਰਾਂ ਕਿਹਾ ਕਿ ਮੈਂ ਡੀਡੀਆਰ ਹਾਸਲ ਕਰਨ ਤੋਂ ਬਾਅਦ, ਡੀਡੀਆਰ ਹੁੰਦੀ ਹੈ ਜੋ ਮਤਲਬ ਕਿ ਜਿੱਦਾਂ ਐਫਆਈਆਰ ਹੁੰਦੀ ਹੈ ਉਦਾਂ ਡੇਲੀ ਡਾਇਰੀ ਜਿਹੜੀ ਰਿਪੋਰਟ ਹੁੰਦੀ ਹੈ ਨਾ, ਇਸ ਤਰ੍ਹਾਂ ਡੀਡੀਆਰ ਹੁੰਦੀ ਹੈ, ਤਾਂ ਉਹ ਹਾਸਲ ਕਰਕੇ ਪੱਤਰਕਾਰ ਦੇ ਨਾਲ ਵੀ ਅਸੀਂ ਸੰਬੰਧਿਤ ਹਸਪਤਾਲ ਦੇ ਵਿੱਚ ਗਏ ਸੀ। ਤਾਂ ਹਸਪਤਾਲ ਕਿਹੜਾ ਸੀਗਾ? ਜਿਵੇਂ ਤੁਹਾਨੂੰ ਯਾਦ ਹੋਣਾ, ਇੱਕ ਹਸਪਤਾਲ ਦਾ ਜ਼ਿਕਰ ਸੀ, ਸ਼ੋਰੀ ਹਸਪਤਾਲ, ਕਿ ਉੱਥੇ ਗਏ ਤਾਂ ਪਤਾ ਲੱਗਿਆ ਕਿ ਉਹਨਾਂ ਨੂੰ ਫਸਟ ਏਡ ਨਹੀਂ ਦਿੱਤੀ ਗਈ, ਇਹਨੂੰ ਰਾਜਵੀਰ ਜਵੰਦਾ ਨੇ। ਹੁਣ ਇਹੀ ਇਹਨਾਂ ਨੇ ਨੁਕਸ ਜਿਹੜਾ ਨਿਸ਼ਾਨਦੇਹ ਕੀਤਾ ਹੈ ਕਿ ਭਾਈ ਹਸਪਤਾਲ ਨੇ ਆਪਣਾ ਫਰਜ਼ ਨਹੀਂ ਨਿਭਾਇਆ। ਹਾਲਾਂਕਿ ਮੈਂ ਇੱਕ ਅਖਬਾਰ ਦੇ ਵਿੱਚ ਵਰਸ਼ਨ ਪੜ੍ਹਿਆ ਸੀਗਾ ਉਸ ਹਸਪਤਾਲ ਦਾ ਪ੍ਰਵੀਨ ਜੀ, ਉਹਨਾਂ ਨੇ ਕਿਹਾ ਕਿ ਸਾਡੇ ਕੋਲ ਸੀਸੀਟੀਵੀ ਹੈ, ਕਦੋਂ ਆਏ, ਕਦੋਂ ਨਿਕਲੇ, ਕਿੰਨੇ ਮਿੰਟ ਰਹੇ, ਤੇ ਇਸ ਦਰਮਿਆਨ ਜੋ ਅਸੀਂ ਫਸਟ ਏਡ ਦੇ ਵਿੱਚ ਦਵਾਈ ਦਿੱਤੀ, ਜੋ ਵੀ ਇਲਾਜ ਕੀਤਾ, ਕੱਲੀ ਕੱਲੀ ਗੱਲ ਦਾ ਸਾਡੇ ਕੋਲ ਰਿਕਾਰਡ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਹਾਈ ਕੋਰਟ ਦੇ ਵਿੱਚ ਇਹਨਾਂ ਚੀਜ਼ਾਂ ਤੇ ਇੱਕ ਵਾਰੀ ਫਿਰ ਜ਼ਰਾ ਹੋ ਸਕਦੀ ਹੈ, ਪਰ ਉਸ ਤੋਂ ਪਹਿਲਾਂ ਇਹ ਤੇ ਸਾਫ਼ ਹੈ ਨਾ ਕਿ ਜੇ ਮਨਜ਼ੂਰੀ ਮਿਲੀ, ਮਤਲਬ ਕਿ ਰਜਿਸਟਰੀ ਦੇ ਵਿੱਚ ਕੇਸ ਲੱਗਾ, ਲਿਸਟਡ ਹੋਇਆ, ਤੇ ਫਿਰ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਹਸਪਤਾਲ ਨੇ ਕੀ ਇਹ ਜੋ ਕਹਿ ਰਹੇ ਆ ਉਹ ਕੀਤਾ ਵੀ ਆ, ਜਾਂ ਉਹ ਕਾਗਜ਼ ਪੱਤਰੀ, ਤੁਹਾਨੂੰ ਪਤਾ ਹੀ ਅੱਜ ਕੱਲ ਸਾਰਾ ਕੁਝ ਬਣ ਜਾਂਦਾ। ਇਸ ਤੋਂ ਇਲਾਵਾ ਇੱਕ ਗੱਲ ਹੋਰ ਸਾਫ਼ ਹੋ ਗਈ ਸੀ ਇਸ ਵੀਕਐਂਡ ਤੇ ਕਿ ਰਾਜਵੀਰ ਜਵੰਦਾ ਦੀ ਜਿਹੜੀ ਮੌਤ ਹੋਈ ਆ ਉਹ ਪਸ਼ੂਆਂ ਦੇ ਨਾਲ ਟਕਰਾਉਣ ਕਰਕੇ ਹੋਈ ਆ, ਨਾ ਕਿ ਕਿਸੇ ਗੱਡੀ 'ਚ ਵੱਜਣ ਕਰਕੇ। ਜੀ ਜੀ ਬਿਲਕੁਲ ਜੀ। ਤੇ ਗੱਲ ਕਰੀਏ ਆਪਾਂ ਮਿੰਟ ਜੀ, ਮੁਸਤਫਾ ਦੇ ਮੁੰਡੇ ਦੇ ਮਾਮਲੇ ਦੇ ਵਿੱਚ ਵੀ ਸ਼ਿਕਾਇਤ ਦਰਜ ਹੋਈ ਹੈ ਜੀ। ਪ੍ਰਵੀਨ ਜੀ, ਤੁਹਾਡੀ ਆਵਾਜ਼ ਕੱਟ ਗਈ। ਹਾਂਜੀ, ਮੁਸਤਫਾ ਦੇ ਮੁੰਡੇ ਦੀ ਗੱਲ ਕਰ ਰਹੇ ਸੀ। ਹਾਂਜੀ 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 ਬਿਲਕੁਲ। ਹਾਂਜੀ, ਦੇਖੋ ਮੁਸਤਫਾ ਦਾ ਮੁੰਡਾ ਜਿਹੜਾ ਸੀਗਾ ਉਹ ਖੁਦਕੁਸ਼ੀ ਕਰ ਗਿਆ ਕਿ ਓਵਰਡੋਜ਼ ਹੋ ਗਿਆ, ਕੋਈ ਭੇਤ ਨਹੀਂ ਆਇਆ। ਅੱਛਾ, ਪੰਚਕੂਲਾ ਦੇ ਹਸਪਤਾਲ ਚ ਉਹਨੂੰ ਲਿਆਂਦਾ ਜਾਂਦਾ ਹੈ। ਅੱਛਾ, ਡੈਡ ਬੋਡੀ ਦਾ ਪੋਸਟਮਾਰਟਮ ਵੀ ਹੋਇਆ, ਉਸ ਤੋਂ ਬਾਅਦ ਪਰਿਵਾਰ ਯੂਪੀ ਨੂੰ ਚਲੇ ਜਾਂਦਾ ਹੈ। ਉਸ ਤੋਂ ਬਾਅਦ ਜਿਹੜੀ ਪੁਰਾਣੀ ਵੀਡੀਓ ਸੀਗੀ 27 ਅਗਸਤ ਵਾਲੀ, ਉਹ ਵਾਇਰਲ ਹੋ ਜਾਂਦੀ, ਜਿਹਦੇ ਵਿੱਚ ਮੁੰਡਾ ਮੁਸਤਫਾ ਤੇ ਨੂੰਹ ਦੇ ਨਾਲ ਮਾੜਾ ਹੋਣ ਦਾ ਦੋਸ਼ ਲਾਉਂਦਾ ਹੈ, ਭੈਣ ਆਪਦੀ ਤੇ ਦੋਸ਼ ਲਾਉਂਦਾ, ਔਰ ਐਸੇ ਗੰਦੇ ਦੋਸ਼ ਲਾਉਂਦਾ। ਮੈਂ ਤੇ ਵੈਸੇ ਚਲੋ ਭੈਣ ਜਿੰਨੀ ਮਰਜੀ ਠੀਕ ਆ, ਭੈਣ ਭਰਾ ਦੇ ਵਿੱਚ ਮੈਨੂੰ ਨਹੀਂ ਪਤਾ ਕੀ ਸੀਗਾ, ਬਈ ਕੋਈ ਦੂਰੀ ਸੀ, ਕੋਈ ਗੁੱਸੇ ਰਾਜੀ ਹੋਣ ਵਾਲਾ। ਭੈਣ ਬਾਰੇ ਇਸ ਤਰ੍ਹਾਂ ਬੋਲਦਾ ਭਰਾ, ਬਈ ਮੈਂ ਤੇ ਹੈਰਾਨ ਰਹਿ ਗਿਆ, ਦੰਗ ਰਹਿ ਗਿਆ, ਆਪਦੀ ਬੀਵੀ ਬਾਰੇ, ਆਪਦੇ ਪਿਤਾ ਬਾਰੇ, ਮਤਲਬ ਕਿ ਇਸ ਤਰ੍ਹਾਂ ਦੇ ਦੋਸ਼ ਉਹ ਬੰਦਾ ਲਾ ਰਿਹਾ। ਔਰ ਉਹ ਬੰਦਾ ਨਾਰਮਲ ਤੇ ਹੈ ਨਹੀਂ, ਘੱਟ ਇਹ ਗੱਲ ਤੇ ਮੈਂ ਕਹਿ ਸਕਦਾ, ਭਾਵੇਂ ਉਹ ਸਟ੍ਰੈਸ ਦੇ ਵਿੱਚ ਸੀ, ਭਾਵੇਂ ਉਹ ਨਸ਼ੇ ਦੇ ਵਿੱਚ ਸੀ, ਉਹ ਡੀ ਐਡਿਕਸ਼ਨ ਦਾ ਵੀ ਜ਼ਿਕਰ ਕਰਦਾ, ਨਾਰਮਲ ਤੇ ਨਹੀਂ ਹੈ ਪ੍ਰਵੀਨ ਜੀ। ਆਪਾਂ ਵੀ ਬਹੁਤ ਦੁਨੀਆ ਦੇਖੀ ਹੈ ਇਸ ਮਾਮਲੇ 'ਚ। ਤਾਂ ਖੈਰ, ਇਹ ਜਿਹੜਾ ਵੀਡੀਓ ਸੀ ਇਸਨੇ ਮੁਸਤਫਾ ਦੀ ਮਿੱਟੀ ਪੱਟ ਦਿੱਤੀ ਕਿ ਉਹ ਬੰਦਾ ਜਦੋਂ ਜਿੱਥੇ ਵੀ ਲੱਗਦਾ ਸੀਗਾ, ਪੂਰਾ ਬੰਦੇ ਦਾ ਕਹਿ ਲਓ ਕਿ ਇੱਕ ਦਹਿਸ਼ਤ ਵਾਲਾ ਮਾਹੌਲ ਸੀਗਾ ਇਹਦਾ। ਐਨਕਾਊਂਟਰਾਂ ਤੋਂ ਲੈ ਕੇ ਬੜੀਆਂ ਗੱਲਾਂ ਨੇ, ਸਿਆਸਤ ਦੇ ਵਿੱਚ ਇਹਨਾਂ ਦਾ ਰਸੂਖ ਆ ਮੀਆਂ ਬੀਵੀ ਦਾ, ਤਾਂ ਯਾਨੀ ਇਹਨਾਂ ਦੀ ਮਿੱਟੀ ਪੱਟੀ ਗਈ। ਲੋਕਾਂ ਨੇ ਸਵਾਲ ਕੀਤਾ ਕਿ ਮਹਿਲਾ ਵਾਲਿਆਂ ਦੇ ਘਰਾਂ 'ਚ ਕੀ ਚੱਲਦਾ ਹੈ, ਸਹੀ ਹੈ ਬਿਲਕੁਲ, ਐਡਾ ਗੰਦ, ਐਡਾ ਗੰਦ। ਚਲੋ ਖੈਰ, ਪਰ ਹੁਣ ਇਸ ਮਾਮਲੇ ਦੇ ਵਿੱਚ ਇੱਕ ਯੂ ਟਰਨ ਹੈ। ਕਿਉਂਕਿ ਇੱਕ ਸ਼ਮਸ਼ੂਦੀਨ ਨਾਂ ਦੇ ਵਿਅਕਤੀ ਨੇ ਪੀਸੀ ਕਰ ਦਿੱਤੀ, ਸ਼ਿਕਾਇਤ ਕੀਤੀ, ਜਾਂਚ ਦੀ ਮੰਗ ਕੀਤੀ ਕਿ ਇਹਦੇ ਨਾਲ ਕੋਈ ਸਾਜ਼ਿਸ਼ ਹੋਈ ਹੋ ਸਕਦੀ ਹੈ, ਜਾਂਚ ਕੀਤੀ ਜਾਣੀ ਚਾਹੀਦੀ ਹੈ। ਚਲੋ ਜਾਂਚ ਹੋ ਜਾਵੇ, ਮਾੜੀ ਗੱਲ ਨਹੀਂ, ਪਰ ਇੱਕ ਵੀਡੀਓ ਹੋਰ ਆਉਣ ਦੀ ਖਬਰ ਹੈ
ਪ੍ਰਵੀਨ ਜੀ ਉਸ ਵੀਡੀਓ 'ਚ, ਕਿਉਂਕਿ ਜ਼ਰਾ ਜੀ ਗੱਲ ਹੈ ਕਿ ਪਰਿਵਾਰ ਨੇ ਹੀ ਉਹ ਵੀਡੀਓ ਜਾਰੀ ਕੀਤੀ ਹੋਏਗੀ ਜਾਂ ਕਰਵਾਈ ਹੋਏਗੀ, ਉਹਦੇ ਵਿੱਚ ਉਹੀ ਅਕੀਲ ਅਖਤਰ ਗੱਲ ਕਹਿ ਰਿਹਾ ਹੈ ਮੁੰਡਾ ਕਿ ਬਈ ਉਹ ਵੀਡੀਓ ਮੈਂ ਐਵੇਂ ਬੋਲ ਬੈਠਾ ਸੀ, ਮੇਰਾ ਪਰਿਵਾਰ ਤੇ ਚੰਗਾ ਬਹੁਤ ਆ, ਬਹੁਤ ਨੇਕ ਆ, ਮੇਰੇ ਨਾਲ ਇਦਾਂ ਉਦਾਂ। ਹਾਲਾਂਕਿ ਉਸ ਵੀਡੀਓ ਦੇ ਵਿੱਚ ਵੀ ਜਿਹੜੀ ਉਹ ਪਹਿਲਾਂ ਆਪ 27 ਅਗਸਤ ਦੀ ਕਹਿੰਦਾ, ਫਿਰ ਉਹ ਪਿਛਲੇ ਸਾਲ ਦੀ ਕਹੀ ਜਾਂਦਾ, ਉੱਥੇ ਵੀ ਚੇਤਾ ਹੈ। ਯਾਨੀ ਤਸਦੀਕ ਨਾ ਤੇ ਆਪਾਂ ਉਸ ਵੀਡੀਓ ਦੀ ਕੁਝ ਕਰ ਸਕਦੇ ਹਾਂ ਤੇ ਨਾ ਇਸ ਵੀਡੀਓ ਦੀ, ਪਰ ਇੱਕ ਵੀਡੀਓ ਬਾਅਦ ਦੇ ਵਿੱਚ ਆਇਆ ਜ਼ਰੂਰ ਆ। ਤਾਂ ਹਾਲ ਦੀ ਘੜੀ ਮੁਸਤਫਾ ਫੈਮਿਲੀ ਦੀ ਕੋਈ ਸਿੱਧੇ ਤੌਰ ਤੇ ਇਧਰੋਂ ਕੋਈ ਮੈਨੂੰ ਨਹੀਂ ਲੱਗਦਾ ਟਿੱਪਣੀ ਆਈ ਆ, ਤੇ ਨਾ ਹੀ ਕੋਈ ਆਪਾਂ ਨੂੰ ਜ਼ਿਆਦਾ ਇਹਦੇ 'ਚ ਹੁਣ ਗੱਲ ਕਰਨ ਦੀ ਲੋੜ ਆ। ਫਿਲਹਾਲ ਵੇਟ ਕਰਦੇ ਹਾਂ, ਜੋ ਚੀਜ਼ਾਂ ਰਿਕਾਰਡ ਤੇ ਆ ਰਹੀਆਂ, ਜੋ ਚੀਜ਼ਾਂ ਚਰਚਾ ਦੇ ਵਿੱਚ ਆ ਰਹੀਆਂ ਸੀ ਉਹਦੇ ਤੇ ਮਹਿਦੂਦ ਰਹੀਏ ਤੇ ਬਿਹਤਰ ਆ। ਪਰ ਇਹਨਾਂ ਦਾ ਖਲਾਰਾ ਬਹੁਤ ਕਿਦਰ ਤਾਂ ਬੀਬੀ ਰਜ਼ੀਆ ਸੁਲਤਾਨਾ, ਤੁਹਾਨੂੰ ਪਤਾ ਹੈ ਨਾ ਮੁਸਤਫਾ ਕਿੰਨਾ ਟੌਰ ਸੀ ਇਹਨਾਂ ਦਾ ਕਾਂਗਰਸ ਸਰਕਾਰ 'ਚ, ਪਰ ਅੱਜ ਇਹਨਾਂ ਦੀ ਮਿੱਟੀ ਪੱਟੀ ਪਈ ਆ ਇਸ ਸਾਰੇ ਘਟਨਾਕ੍ਰਮ ਦੇ ਚੱਕਰ 'ਚ। ਸਹੀ ਹੈ, ਬਿਲਕੁਲ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਪੰਜਾਬ ਸਰਕਾਰ ਦੇ ਇੱਕ ਅਜਿਹੇ ਜਿਹੜਾ ਡਿਪਾਰਟਮੈਂਟ ਆ ਉਹਦੀ, ਜਿਹਦੇ 'ਚ ਉਹਨਾਂ ਨੇ ਅਰਜ਼ੀਆਂ ਮੰਗੀਆਂ ਤੇ ਉਹਨਾਂ ਨੂੰ ਸਰਦਾ ਨਹੀਂ ਗਾ, ਬਹੁਤ ਜ਼ਰੂਰੀ ਆ ਉੱਥੇ। ਚਲੋ ਜਿਹੜੇ ਲੋਕ ਸਕਿਲਡ ਨੇ ਉਹਨਾਂ ਨੂੰ ਪਹੁੰਚਣਾ ਚਾਹੀਦਾ ਹੈ। ਹੈਲੀਕਾਪਟਰ ਦੇ ਪਾਇਲਟ ਲਈ ਅਰਜ਼ੀਆਂ ਮੰਗੀਆਂ ਜੀ। ਹਾਂਜੀ ਦੇਖੋ, ਜਿੰਨੀ ਕੁ ਮੈਨੂੰ ਜਾਣਕਾਰੀ ਹੈ 2 ਪਾਇਲਟ ਸੀ, ਕੀ ਉਹ ਛੱਡ ਕੇ ਜਾਣਾ ਚਾਹੁੰਦੇ ਨੇ? ਬੜਾ ਵੱਡਾ ਸਵਾਲ। 2 ਪਾਇਲਟ ਸੀਗੇ ਔਰ ਮੇਰੇ ਦੋਸਤ ਦੇ ਗਾਂ ਦੋਸਤ ਨੇ, ਮੇਰਾ ਦੋਸਤ ਵੀ ਪਾਇਲਟ ਹੈ ਜੀ, ਇੱਕ ਬਹੁਤ ਤਗੜਾ। ਜੀ ਜੀ। ਤਾਂ ਕਰਕੇ ਮੈਨੂੰ ਪਤਾ ਕਿ ਉਹ ਛੱਡ ਕੇ ਜਾ ਰਹੇ। ਮੈਂ ਇਹ ਕਨਫਰਮ ਕਰਨ ਦਾ ਯਤਨ ਕਰਾਂਗਾ। ਫਿਲਹਾਲ ਹੈਲੀਕਾਪਟਰ ਬੈਲ 429 ਵਾਸਤੇ ਪਾਇਲਟਾਂ ਦੀ ਲੋੜ ਆ। ਪਾਇਲਟ ਦਾ ਜਿਹੜਾ ਬਈ ਤਨਖਾਹ ਭੱਤਾ ਹੋਏਗਾ 4,80,000, ਠੀਕ ਹੈ ਜੀ। ਤੇ 23 ਅਕਤੂਬਰ ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ। ਇੰਕਰੀਮੈਂਟ ਜਿਹੜਾ ਹੋਏਗਾ ਉਹ ਸਾਲ ਦਾ 4% ਹੋਏਗਾ, 25,000 ਰੁਪਈਆ ਮਕਾਨ ਭੱਤਾ ਤੇ 2,000 ਰੁਪਏ ਪ੍ਰਤੀ ਮਹੀਨਾ ਮੋਬਾਈਲ ਭੱਤਾ ਮਿਲੇਗਾ। ਵੇਖ ਲਓ ਭਾਈ, ਕਰ ਲਓ ਟਰਾਈ ਜਿਹਨੇ ਕਰਨੀ ਹੈ, ਜਿਹਦੇ ਕੋਲ ਲਾਇਸੈਂਸ ਹੈਗਾ। ਹੁਣ ਆਪਣੇ ਕੋਲ ਤੇ ਇਦਾਂ ਦੀਆਂ ਚੀਜ਼ਾਂ ਦਾ ਬਈ ਕੋਈ ਤਜਰਬਾ ਨਹੀਂ, ਮੈਂ ਤੇ ਟਰੈਕਟਰ ਨਹੀਂ ਚਲਾਇਆ, ਬੜਾ ਲੰਮਾ ਸਮਾਂ ਹੋ ਗਿਆ। ਤਾਂ ਵੇਖੋ ਹੁਣ ਗੱਲ ਇਹ ਆ ਕਿ ਜੇ ਮਿਲ ਜਾਵੇ ਜੌਬ ਤੇ ਮਾੜੀ ਨਹੀਂ ਹੈਗੀ ਪ੍ਰਵੀਨ ਜੀ, ਤਨਖਾਹ ਵੀ ਚੰਗੀ ਆ ਤੇ ਤੁਹਾਨੂੰ ਚੁਟਕਲੇ ਫ੍ਰੀ 'ਚ ਸੁਣਾ ਦਿਆ ਕਰਨੇ ਮਾਨ ਸਾਹਿਬ ਦੇ ਜਾਂਦੇ। ਸਹੀ ਹੈ, ਬਿਲਕੁਲ ਬਿਲਕੁਲ। ਤੇ ਸੈਰ ਹੁਣ ਕੇਜਰੀਵਾਲ ਸਾਹਿਬ ਦਾ ਕੀ ਪਤਾ, ਕਦੇ ਚੱਲ ਬਿਹਾਰ, ਕਦੇ ਚੱਲ ਬੰਗਾਲ, ਸੈਰ ਫ੍ਰੀ ਦੀ, ਮਤਲਬ ਕਿ ਮੌਜਾਂ ਹੀ ਮੌਜਾਂ ਹੈ। ਬਿਲਕੁਲ। ਬਿਹਾਰ ਦੀ ਇਲੈਕਸ਼ਨ ਹੈ ਜੀ, ਬਿਹਾਰ ਦੇ ਵਿੱਚ ਤਾਂ ਹੀ ਇਹਨਾਂ ਨੇ ਅਰਜ਼ੀਆਂ ਮੰਗੀਆਂ ਵੀ ਮੈਂ ਛੇਤੀ ਉਹੀ ਕਹਿ ਰਿਹਾ, ਉਹ ਜਿਵੇਂ ਘਰੇ ਬਿੰਦਨਾ ਠਹਿਰਦਾ ਵੇ, ਕਦੇ ਬੰਬੇ ਕਦੇ ਗੁਹਾਟੀ। ਤਾਂ ਗੱਲ ਇਹ ਆ ਕਿ ਇਹਨਾਂ ਨੇ ਕਿਤੇ ਠਹਿਰਨਾ ਥੋੜੀ ਆ। ਸੋ ਹੈਲੀਕਾਪਟਰ ਦੇ ਵਿੱਚ ਤੇ ਮਤਲਬ ਕਿ ਗੱਲਾਂ ਵੀ ਬਨਸਵੰਨੀਆਂ ਤੇ ਸੈਰਾਂ ਵੀ ਬਨਸਵੰਨੀਆਂ। ਖੈਰ ਦੇਖਦੇ ਹੁਣ ਕਿੰਨੇ ਕੁ ਪਾਇਲਟ ਚਾਹੁੰਦੇ ਆ, ਪਰ ਹੈਲੀਕਾਪਟਰ ਵਾਸਤੇ ਇਹਨਾਂ ਨੇ, ਯਾਨੀ ਡਰਾਈਵਰ ਲੱਭਣ ਵਾਸਤੇ ਇਹਨਾਂ ਨੇ ਅਰਜ਼ੀਆਂ ਦੀ ਮੰਗ ਕੀਤੀ ਹੈ ਜੀ। ਸਹੀ ਹੈ। ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।